ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਬਰਤਾਨੀਆ ਵਿੱਚ ਲੇਬਰ ਪਾਰਟੀ ਦੀ ਲੰਮੇ ਸਮੇਂ ਬਾਅਦ ਸਰਕਾਰ ਬਣਨ ਦੇ ਮੌਕੇ ਉੱਤੇ ਮੁਬਾਰਕਬਾਦ ਦਿੱਤੀ ਹੈ। ਉਹਨਾਂ ਕਿਹਾ ਕਿ ਬਹੁਤ ਲੰਮੇ ਸਮੇਂ ਉਪਰੰਤ ਬਰਤਾਨੀਆ ਵਿੱਚ ਲੇਬਰ ਪਾਰਟੀ ਦੀ ਸਰਕਾਰ ਬਣੀ ਹੈ। ਉਹਨਾਂ ਨੂੰ ਇਸ ਹੋਈ ਜਿੱਤ ਤੇ ਮੁਬਾਰਕਬਾਦ ਦਿੰਦੇ ਹਾਂ ਅਤੇ ਉਹਨਾਂ ਲੋਕਾਂ ਤੇ ਕੰਜ਼ਰਵੇਟਿਵ ਪਾਰਟੀ ਦੀ ਹਾਰ ਹੋਈ ਹੈ ਜਿਨ੍ਹਾਂ ਨੇ ਬੀਤੇ ਸਮੇਂ ਵਿੱਚ ਇੰਡੀਆ ਦੀ ਇੰਦਰਾ ਗਾਂਧੀ ਹਕੂਮਤ ਨਾਲ ਮਿਲ ਕੇ ਸਿੱਖ ਕੌਮ ਦੇ ਸਰਵਉੱਚ ਸਥਾਨ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਬਲੂ ਸਟਾਰ ਦਾ ਫੌਜੀ ਹਮਲਾ ਕਰਕੇ ਸਾਡੇ ਗੁਰਧਾਮਾਂ ਨੂੰ ਹੀ ਢਹਿ ਢੇਰੀ ਨਹੀਂ ਕੀਤਾ ਸੀ, ਬਲਕਿ 25,000 ਦੇ ਕਰੀਬ ਨਿਰਦੋਸ਼ ਨਿਹੱਥੇ ਸ਼ਰਧਾਲੂ ਜੋ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਨਤਮਸਤਕ ਹੋਣ ਆਏ ਸਨ, ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਸੀ। ਜਿਸ ਸਥਾਨ ਤੋਂ ਮਨੁੱਖਤਾ ਦੀ ਬਿਹਤਰੀ ਲਈ ਅਤੇ ਆਤਮਿਕ ਸ਼ਾਂਤੀ ਲਈ ਰੂਹਾਨੀਅਤ ਭਰਿਆ ਸੰਦੇਸ਼ ਜਾਂਦਾ ਹੈ, ਉੱਥੇ ਲਹੂ ਲੁਹਾਨ ਕੀਤਾ ਗਿਆ। ਜੋ ਕੰਜ਼ਰਵੇਟਿਵ ਪਾਰਟੀ ਦੀ ਸੁਣਕ ਸਰਕਾਰ ਸੀ, ਇਹ ਹਿੰਦੂਤਵ ਬੀਜੇਪੀ RSS ਪੱਖੀ ਰਹੇ ਹਨ ਅਤੇ ਉਹਨਾਂ ਦੀ ਮੁਤਸਵੀ ਸਿੱਖ ਵਿਰੋਧੀ ਸੋਚ ਦੀ ਪਿੱਠ ਪੂਰਦੇ ਰਹੇ ਹਨ, ਜਿਨ੍ਹਾਂ ਨੇ ਆਜ਼ਾਦੀ ਮੰਗਣ ਵਾਲੇ ਬਾਹਰਲੇ ਮੁਲਕਾਂ ਵਿੱਚ ਵਸਦੇ ਸਿੱਖਾਂ ਅਤੇ ਇੰਡੀਆ ਵਿੱਚ ਵਸਦੇ ਸਿੱਖਾਂ ਨੂੰ ਮਾਰਨ ਦੀਆਂ ਸਾਜ਼ਿਸ਼ਾਂ ਤੇ ਅਮਲ ਕੀਤੇ ਹਨ। ਉਹਨਾਂ ਕਿਹਾ ਕਿ ਬੀਜੇਪੀ RSS ਦੀ ਮੋਦੀ ਹਕੂਮਤ ਤੇ ਅਣਮਨੁੱਖੀ ਗੈਰ ਕਾਨੂੰਨੀ ਜਾਬਰ ਅਮਲਾਂ ਦਾ ਮੌਜੂਦਾ ਬਣੀ ਲੇਬਰ ਪਾਰਟੀ ਜੇ ਸਰਕਾਰ ਤੋਂ ਉਮੀਦ ਕਰਾਂਗੇ ਕਿ ਜਿੱਥੇ ਉਹ ਸਾਡੇ ਗੁਰਧਾਮਾਂ ਉੱਤੇ ਹੋਏ ਬਲੂ ਸਟਾਰ ਤੇ ਫੌਜੀ ਹਮਲੇ ਵਿੱਚ ਬਰਤਾਨੀਆ ਦੀ ਸ਼ਮੂਲੀਅਤ ਹੋਣ ਦੀ ਜਾਂਚ ਕਰੇਗੀ, ਉੱਥੇ ਅਵਤਾਰ ਸਿੰਘ ਖੰਡਾ ਜਿਸ ਨੂੰ ਪੋਲੀਨੀਅਮ ਜ਼ਹਿਰ ਦੇ ਕੇ ਇੰਡੀਅਨ ਏਜੰਸੀਆਂ ਵੱਲੋਂ ਮਾਰਿਆ ਗਿਆ, ਉਸ ਦੀ ਜਾਂਚ ਕਰਵਾਉਂਦੇ ਹੋਏ ਵੀ ਇੰਡੀਆ ਦੇ ਖੂੰਖਾਰ ਕਾਤਲ ਚਿਹਰੇ ਨੂੰ ਸੰਸਾਰ ਸਾਹਮਣੇ ਲਿਆਉਣ ਦੀ ਜ਼ਿੰਮੇਵਾਰੀ ਨਿਭਾਉਣਗੇ। ਅਜਿਹਾ ਅਮਲ ਕਰਦੇ ਹੋਏ ਬਰਤਾਨੀਆ ਸਰਕਾਰ ਦੇ ਸਿੱਖਾਂ ਨਾਲ ਸਬੰਧਾਂ ਨੂੰ ਸਹੀ ਕਰਨ ਵਿੱਚ ਭੂਮਿਕਾ ਨਿਭਾਈ ਜਾਵੇ, ਕਿਉਂਕਿ ਸੁਣਕ ਸਰਕਾਰ ਨੇ ਹਿੰਦੂਤਵ ਪੱਖੀ ਹੋਣ ਦੀ ਬਦੌਲਤ ਇਹ ਜ਼ਿੰਮੇਵਾਰੀਆਂ ਪੂਰਨ ਨਹੀਂ ਕੀਤੀਆਂ। ਉਹਨਾਂ ਇਹ ਵੀ ਮੰਗ ਕੀਤੀ ਕਿ ਬਲੂ ਸਟਾਰ ਦੇ ਫੌਜੀ ਹਮਲੇ ਸੰਬੰਧੀ ਵਾਈਟ ਪੇਪਰ ਵੀ ਜਾਰੀ ਕਰੇ। ਸਰਦਾਰ ਮਾਨ ਨੇ ਇਸ ਗੱਲ ਤੇ ਤਸੱਲੀ ਪ੍ਰਗਟਾਈ ਕਿ ਜੋ ਹਿੰਦੂਤਵ ਹੁਕਮਰਾਨਾਂ ਬੀਜੇਪੀ RSS ਦੀ ਮੋਦੀ ਹਕੂਮਤ, ਗ੍ਰਹਿ ਵਜ਼ੀਰ ਅਮਿਤ ਸ਼ਾਹ, ਵਿਦੇਸ਼ ਵਜ਼ੀਰ ਜੈਸ਼ੰਕਰ, ਰੱਖਿਆ ਵਜ਼ੀਰ ਰਾਜਨਾਥ ਸਿੰਘ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਮ ਮੁਖੀ ਰਵੀ ਸਿਨਹਾ ਤੇ ਸਾਬਕਾ ਰਾਮ ਮੁਖੀ ਸ਼ਮੰਤ ਗੋਇਲ ਵੱਲੋਂ ਸਿੱਖਾਂ ਨੂੰ ਕਤਲ ਕਰਨ ਦੀ ਪਾਲਿਸੀ ਬਣਾਈ ਗਈ ਹੈ, ਉਸ ਦਿਨ ਭਾਈ ਹਰਦੀਪ ਸਿੰਘ ਨਿੱਜਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਅਤੇ ਲਖਵੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੱਧੂ ਅਤੇ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਸ਼ਹੀਦ ਕੀਤੇ ਗਏ ਹਨ। ਉਸ ਮਨੁੱਖਤਾ ਦੇ ਹੋਏ ਘਾਣ ਦੀ ਕੈਨੇਡਾ ਦੀ ਟਰੂਡੋ ਹਕੂਮਤ ਨੇ ਆਪਣੀ ਪਾਰਲੀਮੈਂਟ ਵਿੱਚ ਤੱਥਾਂ ਸਹਿਤ ਉਪਰੋਕਤ ਇੰਡੀਅਨ ਹੁਕਮਰਾਨਾਂ ਤੇ ਏਜੰਸੀਆਂ ਨੂੰ ਇਨ੍ਹਾਂ ਕਤਲਾਂ ਲਈ ਦੋਸ਼ੀ ਠਹਿਰਾਉਂਦੇ ਹੋਏ ਕੈਨੇਡੀਅਨ ਸਿੱਖਾਂ ਨੂੰ ਮਾਰਨ ਦੇ ਅਮਲਾਂ ਤੇ ਸੱਚ ਨੂੰ ਸਾਹਮਣੇ ਲਿਆਉਣ ਲਈ ਜ਼ਿੰਮੇਵਾਰੀ ਪੂਰਨ ਹੀ ਨਹੀਂ ਕੀਤੀ ਜਾ ਰਹੀ, ਬਲਕਿ ਕੈਨੇਡੀਅਨ ਪਾਰਲੀਮੈਂਟ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਦੀ ਹੋਈ ਮੌਤ ਉੱਤੇ 2 ਮਿੰਟ ਦਾ ਮੌਨ ਰੱਖਦੇ ਹੋਏ ਡੂੰਘਾ ਅਫਸੋਸ ਵੀ ਜ਼ਾਹਰ ਕੀਤਾ ਗਿਆ। ਦੂਸਰੇ ਪਾਸੇ ਅਮਰੀਕਾ ਵਿੱਚ ਜੋ ਬਾਈਡਨ ਸਰਕਾਰ ਨੇ ਸਰਦਾਰ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਬਣਾਈ ਸਾਜ਼ਿਸ਼ ਦੇ ਦੋਸ਼ੀ ਨਿਖਿਲ ਗੁਪਤਾ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਅਤੇ ਇੰਡੀਆ ਤੋਂ ਇਸ ਦੀ ਜਵਾਬਦੇਹੀ ਵੀ ਮੰਗੀ ਜਾ ਰਹੀ ਹੈ, ਕਿਉਂਕਿ ਅਮਰੀਕਾ ਦੇ ਸਿੱਖਾਂ ਉੱਤੇ ਹਮਲੇ ਕਰਕੇ ਉਹਨਾਂ ਦੀ ਪ੍ਰਭੂਸ਼ਤਾ ਨੂੰ ਚੁਣੌਤੀ ਇੰਡੀਅਨ ਹੁਕਮਰਾਨ ਤੇ ਏਜੰਸੀਆਂ ਕਿਵੇਂ ਦੇ ਸਕਦੀਆਂ ਹਨ। ਦੋਵੇਂ ਮੁਲਕ ਕੈਨੇਡਾ ਤੇ ਅਮਰੀਕਾ ਸਿੱਖਾਂ ਉੱਤੇ ਹੋਣ ਵਾਲੇ ਹਮਲਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਜਿੱਥੇ ਦ੍ਰਿੜ ਹਨ, ਉੱਥੇ ਅਮਰੀਕਨ ਤੇ ਕੈਨੇਡੀਅਨ ਸਿੱਖਾਂ ਦੀਆਂ ਜ਼ਿੰਦਗੀਆਂ ਦੀ ਰਖਵਾਲੀ ਕਰਨ ਅਤੇ ਇੰਡੀਆ ਵਰਗੇ ਮੁਤਸਵੀ ਮੁਲਕ ਨੂੰ ਅਜਿਹੀ ਘਿਨੌਣੀ ਹਰਕਤ ਕਰਨ ਦੀ ਕਦੇ ਵੀ ਇਜਾਜ਼ਤ ਨਾ ਦੇਣ ਦੇ ਅਮਲ ਮਨੁੱਖਤਾ ਪੱਖੀ ਹਨ, ਜਿਨ੍ਹਾਂ ਨੂੰ 5 ਆਈ ਮੁਲਕਾਂ ਜਿਨ੍ਹਾਂ ਵਿੱਚ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵੀ ਸ਼ਾਮਿਲ ਹਨ, ਇਹਨਾਂ ਨੇ ਵੀ ਪ੍ਰਵਾਨ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਬਰਤਾਨੀਆ ਵਿੱਚ ਲੇਬਰ ਪਾਰਟੀ ਦੀ ਲੰਮੇ ਸਮੇਂ ਬਾਅਦ ਸਰਕਾਰ ਬਣਨ ਦੇ ਮੌਕੇ ਉੱਤੇ ਮੁਬਾਰਕਬਾਦ ਦਿੱਤੀ ਹੈ। ਉਹਨਾਂ ਕਿਹਾ ਕਿ ਬਹੁਤ ਲੰਮੇ ਸਮੇਂ ਉਪਰੰਤ ਬਰਤਾਨੀਆ ਵਿੱਚ ਲੇਬਰ ਪਾਰਟੀ ਦੀ ਸਰਕਾਰ ਬਣੀ ਹੈ। ਉਹਨਾਂ ਨੂੰ ਇਸ ਹੋਈ ਜਿੱਤ ਤੇ ਮੁਬਾਰਕਬਾਦ ਦਿੰਦੇ ਹਾਂ ਅਤੇ ਉਹਨਾਂ ਲੋਕਾਂ ਤੇ ਕੰਜ਼ਰਵੇਟਿਵ ਪਾਰਟੀ ਦੀ ਹਾਰ ਹੋਈ ਹੈ ਜਿਨ੍ਹਾਂ ਨੇ ਬੀਤੇ ਸਮੇਂ ਵਿੱਚ ਇੰਡੀਆ ਦੀ ਇੰਦਰਾ ਗਾਂਧੀ ਹਕੂਮਤ ਨਾਲ ਮਿਲ ਕੇ ਸਿੱਖ ਕੌਮ ਦੇ ਸਰਵਉੱਚ ਸਥਾਨ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਬਲੂ ਸਟਾਰ ਦਾ ਫੌਜੀ ਹਮਲਾ ਕਰਕੇ ਸਾਡੇ ਗੁਰਧਾਮਾਂ ਨੂੰ ਹੀ ਢਹਿ ਢੇਰੀ ਨਹੀਂ ਕੀਤਾ ਸੀ, ਬਲਕਿ 25,000 ਦੇ ਕਰੀਬ ਨਿਰਦੋਸ਼ ਨਿਹੱਥੇ ਸ਼ਰਧਾਲੂ ਜੋ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਨਤਮਸਤਕ ਹੋਣ ਆਏ ਸਨ, ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਸੀ। ਜਿਸ ਸਥਾਨ ਤੋਂ ਮਨੁੱਖਤਾ ਦੀ ਬਿਹਤਰੀ ਲਈ ਅਤੇ ਆਤਮਿਕ ਸ਼ਾਂਤੀ ਲਈ ਰੂਹਾਨੀਅਤ ਭਰਿਆ ਸੰਦੇਸ਼ ਜਾਂਦਾ ਹੈ, ਉੱਥੇ ਲਹੂ ਲੁਹਾਨ ਕੀਤਾ ਗਿਆ। ਜੋ ਕੰਜ਼ਰਵੇਟਿਵ ਪਾਰਟੀ ਦੀ ਸੁਣਕ ਸਰਕਾਰ ਸੀ, ਇਹ ਹਿੰਦੂਤਵ ਬੀਜੇਪੀ RSS ਪੱਖੀ ਰਹੇ ਹਨ ਅਤੇ ਉਹਨਾਂ ਦੀ ਮੁਤਸਵੀ ਸਿੱਖ ਵਿਰੋਧੀ ਸੋਚ ਦੀ ਪਿੱਠ ਪੂਰਦੇ ਰਹੇ ਹਨ, ਜਿਨ੍ਹਾਂ ਨੇ ਆਜ਼ਾਦੀ ਮੰਗਣ ਵਾਲੇ ਬਾਹਰਲੇ ਮੁਲਕਾਂ ਵਿੱਚ ਵਸਦੇ ਸਿੱਖਾਂ ਅਤੇ ਇੰਡੀਆ ਵਿੱਚ ਵਸਦੇ ਸਿੱਖਾਂ ਨੂੰ ਮਾਰਨ ਦੀਆਂ ਸਾਜ਼ਿਸ਼ਾਂ ਤੇ ਅਮਲ ਕੀਤੇ ਹਨ। ਉਹਨਾਂ ਕਿਹਾ ਕਿ ਬੀਜੇਪੀ RSS ਦੀ ਮੋਦੀ ਹਕੂਮਤ ਤੇ ਅਣਮਨੁੱਖੀ ਗੈਰ ਕਾਨੂੰਨੀ ਜਾਬਰ ਅਮਲਾਂ ਦਾ ਮੌਜੂਦਾ ਬਣੀ ਲੇਬਰ ਪਾਰਟੀ ਜੇ ਸਰਕਾਰ ਤੋਂ ਉਮੀਦ ਕਰਾਂਗੇ ਕਿ ਜਿੱਥੇ ਉਹ ਸਾਡੇ ਗੁਰਧਾਮਾਂ ਉੱਤੇ ਹੋਏ ਬਲੂ ਸਟਾਰ ਤੇ ਫੌਜੀ ਹਮਲੇ ਵਿੱਚ ਬਰਤਾਨੀਆ ਦੀ ਸ਼ਮੂਲੀਅਤ ਹੋਣ ਦੀ ਜਾਂਚ ਕਰੇਗੀ, ਉੱਥੇ ਅਵਤਾਰ ਸਿੰਘ ਖੰਡਾ ਜਿਸ ਨੂੰ ਪੋਲੀਨੀਅਮ ਜ਼ਹਿਰ ਦੇ ਕੇ ਇੰਡੀਅਨ ਏਜੰਸੀਆਂ ਵੱਲੋਂ ਮਾਰਿਆ ਗਿਆ, ਉਸ ਦੀ ਜਾਂਚ ਕਰਵਾਉਂਦੇ ਹੋਏ ਵੀ ਇੰਡੀਆ ਦੇ ਖੂੰਖਾਰ ਕਾਤਲ ਚਿਹਰੇ ਨੂੰ ਸੰਸਾਰ ਸਾਹਮਣੇ ਲਿਆਉਣ ਦੀ ਜ਼ਿੰਮੇਵਾਰੀ ਨਿਭਾਉਣਗੇ। ਅਜਿਹਾ ਅਮਲ ਕਰਦੇ ਹੋਏ ਬਰਤਾਨੀਆ ਸਰਕਾਰ ਦੇ ਸਿੱਖਾਂ ਨਾਲ ਸਬੰਧਾਂ ਨੂੰ ਸਹੀ ਕਰਨ ਵਿੱਚ ਭੂਮਿਕਾ ਨਿਭਾਈ ਜਾਵੇ, ਕਿਉਂਕਿ ਸੁਣਕ ਸਰਕਾਰ ਨੇ ਹਿੰਦੂਤਵ ਪੱਖੀ ਹੋਣ ਦੀ ਬਦੌਲਤ ਇਹ ਜ਼ਿੰਮੇਵਾਰੀਆਂ ਪੂਰਨ ਨਹੀਂ ਕੀਤੀਆਂ। ਉਹਨਾਂ ਇਹ ਵੀ ਮੰਗ ਕੀਤੀ ਕਿ ਬਲੂ ਸਟਾਰ ਦੇ ਫੌਜੀ ਹਮਲੇ ਸੰਬੰਧੀ ਵਾਈਟ ਪੇਪਰ ਵੀ ਜਾਰੀ ਕਰੇ।
ਸਰਦਾਰ ਮਾਨ ਨੇ ਇਸ ਗੱਲ ਤੇ ਤਸੱਲੀ ਪ੍ਰਗਟਾਈ ਕਿ ਜੋ ਹਿੰਦੂਤਵ ਹੁਕਮਰਾਨਾਂ ਬੀਜੇਪੀ ਆਰਐਸਐਸ ਦੀ ਮੋਦੀ ਹਕੂਮਤ, ਗ੍ਰਹਿ ਵਜ਼ੀਰ ਅਮਿਤ ਸ਼ਾਹ, ਵਿਦੇਸ਼ ਵਜ਼ੀਰ ਜੈਸ਼ੰਕਰ, ਰੱਖਿਆ ਵਜ਼ੀਰ ਰਾਜਨਾਥ ਸਿੰਘ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਮ ਮੁਖੀ ਰਵੀ ਸਿਨਹਾ ਅਤੇ ਸਾਬਕਾ ਰਾਮ ਮੁਖੀ ਸ਼ਾਮੰਤ ਗੋਇਲ ਵੱਲੋਂ ਸਿੱਖਾਂ ਨੂੰ ਕਤਲ ਕਰਨ ਦੀ ਪਾਲਿਸੀ ਬਣਾਈ ਗਈ ਹੈ, ਉਸ ਦਿਨ ਭਾਈ ਹਰਦੀਪ ਸਿੰਘ ਨਿੱਜਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਅਤੇ ਲਖਵੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੱਧੂ ਅਤੇ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਸ਼ਹੀਦ ਕੀਤੇ ਗਏ ਹਨ। ਉਸ ਮਨੁੱਖਤਾ ਦੇ ਹੋਏ ਘਾਣ ਦੀ ਕੈਨੇਡਾ ਦੀ ਟਰੂਡੋ ਹਕੂਮਤ ਨੇ ਆਪਣੀ ਪਾਰਲੀਮੈਂਟ ਵਿੱਚ ਤੱਥਾਂ ਸਹਿਤ ਉਪਰੋਕਤ ਇੰਡੀਅਨ ਹੁਕਮਰਾਨਾਂ ਤੇ ਏਜੰਸੀਆਂ ਨੂੰ ਇਨ੍ਹਾਂ ਕਤਲਾਂ ਲਈ ਦੋਸ਼ੀ ਠਹਿਰਾਉਂਦੇ ਹੋਏ ਕੈਨੇਡੀਅਨ ਸਿੱਖਾਂ ਨੂੰ ਮਾਰਨ ਦੇ ਅਮਲਾਂ ਤੇ ਸੱਚ ਨੂੰ ਸਾਹਮਣੇ ਲਿਆਉਣ ਲਈ ਜ਼ਿੰਮੇਵਾਰੀ ਪੂਰਨ ਹੀ ਨਹੀਂ ਕੀਤੀ ਜਾ ਰਹੀ, ਬਲਕਿ ਕੈਨੇਡੀਅਨ ਪਾਰਲੀਮੈਂਟ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਦੀ ਹੋਈ ਮੌਤ ਉੱਤੇ 2 ਮਿੰਟ ਦਾ ਮੌਨ ਰੱਖਦੇ ਹੋਏ ਡੂੰਘਾ ਅਫਸੋਸ ਵੀ ਜ਼ਾਹਰ ਕੀਤਾ ਗਿਆ। ਦੂਸਰੇ ਪਾਸੇ ਅਮਰੀਕਾ ਵਿੱਚ ਜੋ ਬਾਈਡਨ ਸਰਕਾਰ ਨੇ ਸਰਦਾਰ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਬਣਾਈ ਸਾਜ਼ਿਸ਼ ਦੇ ਦੋਸ਼ੀ ਨਿਖਿਲ ਗੁਪਤਾ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਅਤੇ ਇੰਡੀਆ ਤੋਂ ਇਸ ਦੀ ਜਵਾਬਦੇਹੀ ਵੀ ਮੰਗੀ ਜਾ ਰਹੀ ਹੈ, ਕਿਉਂਕਿ ਅਮਰੀਕਾ ਦੇ ਸਿੱਖਾਂ ਉੱਤੇ ਹਮਲੇ ਕਰਕੇ ਉਹਨਾਂ ਦੀ ਪ੍ਰਭੂਸ਼ਤਾ ਨੂੰ ਚੁਣੌਤੀ ਇੰਡੀਅਨ ਹੁਕਮਰਾਨ ਤੇ ਏਜੰਸੀਆਂ ਕਿਵੇਂ ਦੇ ਸਕਦੀਆਂ ਹਨ। ਦੋਵੇਂ ਮੁਲਕ ਕੈਨੇਡਾ ਤੇ ਅਮਰੀਕਾ ਸਿੱਖਾਂ ਉੱਤੇ ਹੋਣ ਵਾਲੇ ਹਮਲਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਜਿੱਥੇ ਦ੍ਰਿੜ ਹਨ, ਉੱਥੇ ਅਮਰੀਕਨ ਤੇ ਕੈਨੇਡੀਅਨ ਸਿੱਖਾਂ ਦੀਆਂ ਜ਼ਿੰਦਗੀਆਂ ਦੀ ਰਖਵਾਲੀ ਕਰਨ ਅਤੇ ਇੰਡੀਆ ਵਰਗੇ ਮੁਤਸਵੀ ਮੁਲਕ ਨੂੰ ਅਜਿਹੀ ਘਿਨੌਣੀ ਹਰਕਤ ਕਰਨ ਦੀ ਕਦੇ ਵੀ ਇਜਾਜ਼ਤ ਨਾ ਦੇਣ ਦੇ ਅਮਲ ਮਨੁੱਖਤਾ ਪੱਖੀ ਹਨ, ਜਿਨ੍ਹਾਂ ਨੂੰ 5 ਆਈ ਮੁਲਕਾਂ ਜਿਨ੍ਹਾਂ ਵਿੱਚ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵੀ ਸ਼ਾਮਿਲ ਹਨ, ਇਹਨਾਂ ਨੇ ਵੀ ਪ੍ਰਵਾਨ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਬਰਤਾਨੀਆ ਵਿੱਚ ਲੇਬਰ ਪਾਰਟੀ ਦੀ ਲੰਮੇ ਸਮੇਂ ਬਾਅਦ ਸਰਕਾਰ ਬਣਨ ਦੇ ਮੌਕੇ ਉੱਤੇ ਮੁਬਾਰਕਬਾਦ ਦਿੱਤੀ ਹੈ। ਉਹਨਾਂ ਕਿਹਾ ਕਿ ਬਹੁਤ ਲੰਮੇ ਸਮੇਂ ਉਪਰੰਤ ਬਰਤਾਨੀਆ ਵਿੱਚ ਲੇਬਰ ਪਾਰਟੀ ਦੀ ਸਰਕਾਰ ਬਣੀ ਹੈ। ਉਹਨਾਂ ਨੂੰ ਇਸ ਹੋਈ ਜਿੱਤ ਤੇ ਮੁਬਾਰਕਬਾਦ ਦਿੰਦੇ ਹਾਂ ਅਤੇ ਉਹਨਾਂ ਲੋਕਾਂ ਤੇ ਕੰਜ਼ਰਵੇਟਿਵ ਪਾਰਟੀ ਦੀ ਹਾਰ ਹੋਈ ਹੈ, ਜਿਨ੍ਹਾਂ ਨੇ ਬੀਤੇ ਸਮੇਂ ਵਿੱਚ ਇੰਡੀਆ ਦੀ ਇੰਦਰਾ ਗਾਂਧੀ ਹਕੂਮਤ ਨਾਲ ਮਿਲ ਕੇ ਸਿੱਖ ਕੌਮ ਦੇ ਸਰਵਉੱਚ ਸਥਾਨ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਬਲੂ ਸਟਾਰ ਦਾ ਫੌਜੀ ਹਮਲਾ ਕਰਕੇ ਸਾਡੇ ਗੁਰਧਾਮਾਂ ਨੂੰ ਹੀ ਢਹਿ ਢੇਰੀ ਨਹੀਂ ਕੀਤਾ ਸੀ, ਬਲਕਿ 25,000 ਦੇ ਕਰੀਬ ਨਿਰਦੋਸ਼ ਨਿਹੱਥੇ ਸ਼ਰਧਾਲੂ ਜੋ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਨਤਮਸਤਕ ਹੋਣ ਆਏ ਸਨ, ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਸੀ। ਜਿਸ ਸਥਾਨ ਤੋਂ ਮਨੁੱਖਤਾ ਦੀ ਬਿਹਤਰੀ ਲਈ ਅਤੇ ਆਤਮਿਕ ਸ਼ਾਂਤੀ ਲਈ ਰੂਹਾਨੀਅਤ ਭਰਿਆ ਸੰਦੇਸ਼ ਜਾਂਦਾ ਹੈ, ਉੱਥੇ ਲਹੂ ਲੁਹਾਨ ਕੀਤਾ ਗਿਆ। ਜੋ ਕੰਜ਼ਰਵੇਟਿਵ ਪਾਰਟੀ ਦੀ ਸੂਣਕ ਸਰਕਾਰ ਸੀ, ਇਹ ਹਿੰਦੂਤਵ ਬੀਜੇਪੀ ਆਰਐਸਐਸ ਪੱਖੀ ਰਹੇ ਹਨ ਅਤੇ ਉਹਨਾਂ ਦੀ ਮੁਤਸਵੀ ਸਿੱਖ ਵਿਰੋਧੀ ਸੋਚ ਦੀ ਪਿੱਠ ਪੂਰਦੇ ਰਹੇ ਹਨ, ਜਿਨ੍ਹਾਂ ਨੇ ਆਜ਼ਾਦੀ ਮੰਗਣ ਵਾਲੇ ਬਾਹਰਲੇ ਮੁਲਕਾਂ ਵਿੱਚ ਵਸਦੇ ਸਿੱਖਾਂ ਅਤੇ ਇੰਡੀਆ ਵਿੱਚ ਵਸਦੇ ਸਿੱਖਾਂ ਨੂੰ ਮਾਰਨ ਦੀਆਂ ਸਾਜ਼ਿਸ਼ਾਂ ਤੇ ਅਮਲ ਕੀਤੇ ਹਨ। ਉਹਨਾਂ ਕਿਹਾ ਕਿ ਬੀਜੇਪੀ ਆਰਐਸਐਸ ਦੀ ਮੋਦੀ ਹਕੂਮਤ ਤੇ ਅਣਮਨੁੱਖੀ ਗੈਰ ਕਾਨੂੰਨੀ ਜਾਬਰ ਅਮਲਾਂ ਦਾ ਮੌਜੂਦਾ ਬਣੀ ਲੇਬਰ ਪਾਰਟੀ ਜੇ ਸਰਕਾਰ ਤੋਂ ਉਮੀਦ ਕਰਾਂਗੇ ਕਿ ਜਿੱਥੇ ਉਹ ਸਾਡੇ ਗੁਰਧਾਮਾਂ ਉੱਤੇ ਹੋਏ ਬਲੂ ਸਟਾਰ ਤੇ ਫੌਜੀ ਹਮਲੇ ਵਿੱਚ ਬਰਤਾਨੀਆ ਦੀ ਸ਼ਮੂਲੀਅਤ ਹੋਣ ਦੀ ਜਾਂਚ ਕਰੇਗੀ, ਉੱਥੇ ਅਵਤਾਰ ਸਿੰਘ ਖੰਡਾ ਜਿਸ ਨੂੰ ਪੋਲੀਨੀਅਮ ਜ਼ਹਿਰ ਦੇ ਕੇ ਇੰਡੀਅਨ ਏਜੰਸੀਆਂ ਵੱਲੋਂ ਮਾਰਿਆ ਗਿਆ, ਉਸ ਦੀ ਜਾਂਚ ਕਰਵਾਉਂਦੇ ਹੋਏ ਵੀ ਇੰਡੀਆ ਦੇ ਖੁੰਖਾਰ ਕਾਤਲ ਚਿਹਰੇ ਨੂੰ ਸੰਸਾਰ ਸਾਹਮਣੇ ਲਿਆਉਣ ਦੀ ਜ਼ਿੰਮੇਵਾਰੀ ਨਿਭਾਉਣਗੇ। ਅਜਿਹਾ ਅਮਲ ਕਰਦੇ ਹੋਏ ਬਰਤਾਨੀਆ ਸਰਕਾਰ ਦੇ ਸਿੱਖਾਂ ਨਾਲ ਸਬੰਧਾਂ ਨੂੰ ਸਹੀ ਕਰਨ ਵਿੱਚ ਭੂਮਿਕਾ ਨਿਭਾਈ ਜਾਵੇ, ਕਿਉਂਕਿ ਸੂਣਕ ਸਰਕਾਰ ਨੇ ਹਿੰਦੂਤਵ ਪੱਖੀ ਹੋਣ ਦੀ ਬਦੌਲਤ ਇਹ ਜ਼ਿੰਮੇਵਾਰੀਆਂ ਪੂਰਨ ਨਹੀਂ ਕੀਤੀਆਂ। ਉਹਨਾਂ ਇਹ ਵੀ ਮੰਗ ਕੀਤੀ ਕਿ ਬਲੂ ਸਟਾਰ ਦੇ ਫੌਜੀ ਹਮਲੇ ਸੰਬੰਧੀ ਵਾਈਟ ਪੇਪਰ ਵੀ ਜਾਰੀ ਕਰੇ। ਸਰਦਾਰ ਮਾਨ ਨੇ ਇਸ ਗੱਲ ਤੇ ਤਸੱਲੀ ਪ੍ਰਗਟਾਈ ਕਿ ਜੋ ਹਿੰਦੂਤਵ ਹੁਕਮਰਾਨਾਂ ਬੀਜੇਪੀ ਆਰਐਸਐਸ ਦੀ ਮੋਦੀ ਹਕੂਮਤ, ਗ੍ਰਹਿ ਵਜ਼ੀਰ ਅਮਿਤ ਸ਼ਾਹ, ਵਿਦੇਸ਼ ਵਜ਼ੀਰ ਜੈਸ਼ੰਕਰ, ਰੱਖਿਆ ਵਜ਼ੀਰ ਰਾਜਨਾਥ ਸਿੰਘ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਮ ਮੁਖੀ ਰਵੀ ਸਿਨਹਾ ਅਤੇ ਸਾਬਕਾ ਰਾਮ ਮੁਖੀ ਸ਼ਾਮੰਤ ਗੋਇਲ ਵੱਲੋਂ ਸਿੱਖਾਂ ਨੂੰ ਕਤਲ ਕਰਨ ਦੀ ਪਾਲਿਸੀ ਬਣਾਈ ਗਈ ਹੈ, ਉਸ ਦਿਨ ਭਾਈ ਹਰਦੀਪ ਸਿੰਘ ਨਿੱਜਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਅਤੇ ਲਖਵੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੱਧੂ ਅਤੇ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਸ਼ਹੀਦ ਕੀਤੇ ਗਏ ਹਨ। ਉਸ ਮਨੁੱਖਤਾ ਦੇ ਹੋਏ ਘਾਣ ਦੀ ਕੈਨੇਡਾ ਦੀ ਟਰੂਡੋ ਹਕੂਮਤ ਨੇ ਆਪਣੀ ਪਾਰਲੀਮੈਂਟ ਵਿੱਚ ਤੱਥਾਂ ਸਹਿਤ ਉਪਰੋਕਤ ਇੰਡੀਅਨ ਹੁਕਮਰਾਨਾਂ ਤੇ ਏਜੰਸੀਆਂ ਨੂੰ ਇਨ੍ਹਾਂ ਕਤਲਾਂ ਲਈ ਦੋਸ਼ੀ ਠਹਿਰਾਉਂਦੇ ਹੋਏ ਕੈਨੇਡੀਅਨ ਸਿੱਖਾਂ ਨੂੰ ਮਾਰਨ ਦੇ ਅਮਲਾਂ ਤੇ ਸੱਚ ਨੂੰ ਸਾਹਮਣੇ ਲਿਆਉਣ ਲਈ ਜ਼ਿੰਮੇਵਾਰੀ ਪੂਰਨ ਹੀ ਨਹੀਂ ਕੀਤੀ ਜਾ ਰਹੀ, ਬਲਕਿ ਕੈਨੇਡੀਅਨ ਪਾਰਲੀਮੈਂਟ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਦੀ ਹੋਈ ਮੌਤ ਉੱਤੇ 2 ਮਿੰਟ ਦਾ ਮੌਨ ਰੱਖਦੇ ਹੋਏ ਡੂੰਘਾ ਅਫਸੋਸ ਵੀ ਜ਼ਾਹਰ ਕੀਤਾ ਗਿਆ। ਦੂਸਰੇ ਪਾਸੇ ਅਮਰੀਕਾ ਵਿੱਚ ਜੋ ਬਾਈਡਨ ਸਰਕਾਰ ਨੇ ਸਰਦਾਰ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਬਣਾਈ ਸਾਜ਼ਿਸ਼ ਦੇ ਦੋਸ਼ੀ ਨਿਖਿਲ ਗੁਪਤਾ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਅਤੇ ਇੰਡੀਆ ਤੋਂ ਇਸ ਦੀ ਜਵਾਬਦੇਹੀ ਵੀ ਮੰਗੀ ਜਾ ਰਹੀ ਹੈ, ਕਿਉਂਕਿ ਅਮਰੀਕਾ ਦੇ ਸਿੱਖਾਂ ਉੱਤੇ ਹਮਲੇ ਕਰਕੇ ਉਹਨਾਂ ਦੀ ਪ੍ਰਭੂਸ਼ਤਾ ਨੂੰ ਚੁਣੌਤੀ ਇੰਡੀਅਨ ਹੁਕਮਰਾਨ ਤੇ ਏਜੰਸੀਆਂ ਕਿਵੇਂ ਦੇ ਸਕਦੀਆਂ ਹਨ। ਦੋਵੇਂ ਮੁਲਕ ਕੈਨੇਡਾ ਤੇ ਅਮਰੀਕਾ ਸਿੱਖਾਂ ਉੱਤੇ ਹੋਣ ਵਾਲੇ ਹਮਲਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਜਿੱਥੇ ਦ੍ਰਿੜ ਹਨ, ਉੱਥੇ ਅਮਰੀਕਨ ਤੇ ਕੈਨੇਡੀਅਨ ਸਿੱਖਾਂ ਦੀਆਂ ਜ਼ਿੰਦਗੀਆਂ ਦੀ ਰਖਵਾਲੀ ਕਰਨ ਅਤੇ ਇੰਡੀਆ ਵਰਗੇ ਮੁਤਸਵੀ ਮੁਲਕ ਨੂੰ ਅਜਿਹੀ ਘਿਨੌਣੀ ਹਰਕਤ ਕਰਨ ਦੀ ਕਦੇ ਵੀ ਇਜਾਜ਼ਤ ਨਾ ਦੇਣ ਦੇ ਅਮਲ ਮਨੁੱਖਤਾ ਪੱਖੀ ਹਨ, ਜਿਨ੍ਹਾਂ ਨੂੰ 5 ਆਈ ਮੁਲਕਾਂ ਜਿਨ੍ਹਾਂ ਵਿੱਚ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵੀ ਸ਼ਾਮਿਲ ਹਨ, ਇਹਨਾਂ ਨੇ ਵੀ ਪ੍ਰਵਾਨ ਕੀਤਾ ਹੈ।